2002 ਦੇ ਐਂਟੀ ਮੁਸਲਿਮ ਜਿਹੜਾ ਇਹ ਇਹਨਾਂ ਨੇ ਖੂਨੀ ਕੈਂਪੇਨ ਕੀਤਾ ਮੋਦੀ ਅਮਿਤ ਸ਼ਾਹ ਨੇ ਬਿਲਕਿਸ ਬਾਨੋ ਦੇ ਆਪਣੇ ਟੱਬਰ ਦੇ 7 ਜੀ ਮਾਰੇ ਗਏ ਸੀ, ਜਿਹਦੇ 'ਚ ਉਹਦੀ ਕੁੱਛੜ ਚੁੱਕੀ 3 ਸਾਲ ਦੀ ਬੱਚੀ ਵੀ ਮਾਰ ਦਿੱਤੀ ਸੀ। ਦਰਜਨਾਂ ਹਿੰਦੂ ਤਵੀਆਂ ਨੇ ਬਿਲਕਿਸ ਬਾਨੋ ਦੇ ਨਾਲ ਜਬਰ ਜਨਾਹ ਕੀਤਾ ਸੀ। 11 ਹਿੰਦੂ ਤਵੀ ਜਿਹੜੇ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਬਿਲਕਿਸ ਬਾਨੋ ਕੇਸ 'ਚ, ਔਰ ਉਹ ਜੇਲ੍ਹ ਦੇ ਅੰਦਰ ਬੰਦ ਸੀ ਗੁਜਰਾਤ ਦੇ ਅੰਦਰ। ਗੁਜਰਾਤ ਸਰਕਾਰ ਨੇ ਉਹੀ 11 ਜਿਹੜੇ ਕ੍ਰਿਮੀਨਲ ਕਨਵਿਕਟਡ ਕ੍ਰਿਮੀਨਲ ਉਹਨਾਂ ਦੇ ਲਈ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਹਨਾਂ ਨੇ ਕਿਹਾ ਜੀ ਜੇਲ੍ਹ 'ਚ ਰਹਿੰਦੇ ਆ, ਇਹਨਾਂ ਦਾ ਵਿਹਾਰ ਬਹੁਤ ਵਧੀਆ ਸੀ। ਬਾਹਰ ਜੇਲ੍ਹ ਦੇ ਵੱਡੀ ਗਿਣਤੀ ਦੇ ਵਿੱਚ RSS ਔਰ ਹਿੰਦੂਤਵਾ ਔਰ ਵਿਸ਼ਵ ਹਿੰਦੂ ਪਰਿਸ਼ਦ ਦੇ ਵਰਕਰ ਮਿਠਾਈਆਂ ਲੈ ਕੇ ਖਲੋਤੇ ਨੇ, ਫੁੱਲਾਂ ਦੇ ਹਾਰ ਲੈ ਕੇ ਖਲੋਤੇ ਨੇ, ਉਹ ਉਹਨੂੰ ਵੈਲਕਮ ਕਰ ਰਹੇ ਨੇ। ਉਹ ਜਿਹੜਾ ਲਾਲ ਕਿਲੇ ਤੋਂ ਡੁਸਕ ਰਿਹਾ ਇਹ ਕਹਿ ਕੇ ਕਿ ਉਹ ਔਰਤਾਂ ਨੂੰ ਜਿਹੜਾ ਇਹ ਮਾੜੇ ਸ਼ਬਦ ਬੋਲੇ ਜਾਂਦੇ ਨੇ, ਤੇ ਉਹੀ ਕਿਸ ਲੈਵਲ ਦੇ ਉੱਤੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਸਿੱਖ ਐਂਗਲ ਤੋਂ ਗੱਲ ਕਰੀਏ ਕਿ ਵੀ ਸੜਕਾਂ ਦੇ ਉੱਤੇ ਸਿੱਖ ਨਿਕਲੇ ਹੋਏ ਨੇ, ਕਿੰਨੇ ਮਹੀਨੇ ਸਾਲ ਬੀਤ ਗਏ ਕਿ ਭਾਈ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਜਿਨ੍ਹਾਂ ਨੂੰ 14 ਸਾਲ ਦੀ ਉਮਰ ਕੈਦ ਸੀ, ਉਹ 25 30 ਸਾਲ ਕੱਟ ਚੁੱਕੇ ਨੇ। ਉਹਨਾਂ ਨੇ ਕੋਈ ਜੇਲ੍ਹ ਦੇ ਵਿੱਚ ਕੋਈ ਉਹਨਾਂ ਨੇ ਰਾਈਟਿੰਗ ਨਹੀਂ ਕੀਤੀ, ਕੋਈ ਜੇਲ੍ਹ 'ਚ ਉਹਨਾਂ ਨੇ ਕੋਈ ਜੇਲਰ ਨੂੰ ਨਹੀਂ ਮਾਰਿਆ ਕਿ ਭਾਈ ਉਹਨਾਂ ਨੂੰ ਰਿਲੀਜ਼ ਕਰੋ, ਉਹਦੇ 'ਚ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ ਲਾਲ ਕਿਲੇ ਤੋਂ ਬੋਲਦਿਆਂ ਨਾਰੀ ਸ਼ਕਤੀ ਦੀ ਗੱਲ ਕੀਤੀ ਅਤੇ ਔਰਤਾਂ ਨਾਲ ਹੁੰਦੀ ਬਲਦ ਸਲੂਕੀ ਲਈ ਮਗਰਮੱਛ ਦੇ ਜਿਹੜੇ ਅਥਰੂ ਨੇ ਉਹ ਵਗਾਏ। ਸੋ ਅਗਲੇ ਦਿਨ ਗੁਜਰਾਤ ਦੀ BJP ਸਰਕਾਰ ਨੇ ਬਿਲਕਿਸ ਬਾਨੋ ਰੇਪ ਕੇਸ ਲਈ ਉਮਰ ਕੈਦ ਕੱਟ ਰਹੇ 11 ਹਿੰਦੂ ਤਵੀ ਦੋਸ਼ੀਆਂ ਨੂੰ ਜੇਲ੍ਹ ਚੋਂ ਰਿਹਾ ਕੀਤਾ। ਸੋ ਇਹ ਹੈ ਅਸਲੀ ਚਿਹਰਾ ਮੋਦੀ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਜਦੋਂ ਇਹ ਅਖਾਣ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਕਿਹਾ ਜਾਂਦਾ ਹੈ ਤੇ ਫਿਰ ਤੁਹਾਡੇ ਸਾਹਮਣੇ ਬ੍ਰਾਹਮਣਵਾਦ ਦਾ ਅਸਲੀ ਚਿਹਰਾ ਰੀਅਲ ਫੇਸ ਆਉਂਦਾ ਹੈ ਕਿ ਜਿਹੜਾ ਇਹ ਬਹੁਤ ਨਿਵ ਕੇ ਜਿਹੜਾ ਹੈ ਉਹ ਰਾਮ ਰਾਮ ਕਰ ਰਿਹਾ ਤੇ ਇਸ ਦੀ ਜਿਹੜੀ ਛੁਰੀ ਹੈ ਹੁਣ ਇਹ ਚੱਲਣ ਦੀ ਤਿਆਰੀ ਕਰ ਰਹੀ ਜੀ। ਜਦੋਂ ਲਾਲ ਕਿਲੇ ਤੋਂ ਐਡਰੈਸ ਕਰਦੇ ਆ 75ਵੀਂ ਐਨੀਵਰਸਰੀ ਦੇ ਮੌਕੇ ਸੋ ਕਾਲਡ ਅੰਮ੍ਰਿਤ ਮਹੋਤਸਵ, ਮੋਦੀ ਜਿਹਨੇ ਲੰਬਾ ਚੌੜਾ ਪਤਾ ਨਹੀਂ 90 ਮਿੰਟ ਬੋਲਦਾ ਰਿਹਾ ਤੇ ਇੱਕੋ ਹੀ ਮੌਕੇ ਦੇ ਉੱਤੇ ਜਿੱਥੇ ਉਹਨੇ ਰੁਕ ਕੇ ਅੱਖਾਂ 'ਚ ਅਥਰੂ ਵੀ ਸਾਫ਼ ਕੀਤੇ ਤੇ ਉਦੋਂ ਵੀ ਮੈਨੂੰ ਖੜਕ ਰਿਹਾ ਸੀ। ਹਾਲਾਂ ਕੱਲ੍ਹ ਜਿਹੜੀਆਂ ਉਹਨੇ 5 ਪਲੇਜਿਸ ਦੇ ਨਾਂ ਥੱਲੇ ਜਿਹੜਾ ਝੂਠ ਪਰੋਸਿਆ, ਅਸੀਂ ਉਹਦਾ ਜ਼ਿਕਰ ਕੀਤਾ ਸੀ ਕਿ ਭਾਈ ਉਹਨੂੰ ਅਸੀਂ ਡਾਇਸੈਕਟ ਕੀਤਾ, ਲੇਕਿਨ ਇਹ ਜਿੱਥੇ ਉਹਨੇ ਮਗਰਮੱਛ ਦੇ ਅਥਰੂ ਵਗਾਏ ਔਰ ਕੀਤਾ ਇਹਨੂੰ ਮੈਂ ਟੱਚ ਨਹੀਂ ਸੀ ਕੀਤਾ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਜਿਹੜਾ ਇੰਨਾ ਰੋਇਆ ਮਗਰਮੱਛ ਵਾਂਗੂ ਇਹ ਅਗਲੇ 24 ਘੰਟੇ 'ਚ ਕੁਛ ਨਾ ਕੁਛ ਐਸਾ ਹੋਏਗਾ ਜਿਹਦੇ ਥੱਲੇ ਇਹਨੂੰ ਐਡਰੈਸ ਕਰਨ ਦਾ ਮੈਨੂੰ ਮੌਕਾ ਬਣੇਗਾ। ਔਰ ਬੇਸ਼ੱਕ ਇੱਕ ਦੁਖਾਂਤ ਹੀ ਹੈ ਜੋ ਹੋਇਆ, ਲੇਕਿਨ ਇਸ ਤੋਂ ਪਹਿਲਾਂ ਮੈਂ ਉਹਦੀ ਗੱਲ ਕਰਾਂ ਜਿਹਦੇ 'ਚ ਉਹਨੇ ਨਾਰੀ ਸ਼ਕਤੀ ਦੀ ਗੱਲ ਕੀਤੀ ਔਰ ਉਹਨੇ ਕਿਹਾ ਜੀ ਅਸੀਂ ਔਰਤਾਂ ਦੇ ਨਾਲ ਬਹੁਤ ਬੁਰਾ ਵਿਹਾਰ ਕਰਦੇ ਹਾਂ, ਸਾਡੀ ਬੋਲਬਾਣੀ ਐਸੀ ਹੁੰਦੀ ਹੈ, ਅਸੀਂ ਉਸ ਦਾ ਅਹਿਸਾਸ ਹੀ ਨਹੀਂ ਕਰਦੇ ਕਿ ਉਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ, ਔਰ ਇਹ ਪ੍ਰਣ ਕਰੋ ਇਹ ਨਾਰੀ ਸ਼ਕਤੀ ਹੈ, ਇਹ ਫਲਾਣਾ ਹੈ, ਇਹ ਢਿਮਕਾ ਹੈ। ਔਰ ਉਹ ਜਿਵੇਂ ਉਸ ਦੇ ਵਿੱਚ ਔਰਤ ਦੇ ਅਥਰੂ ਉਹਦੇ 'ਚ ਆ ਗਏ ਹੋਣ, ਉੱਥੇ ਉਹਨੇ ਪੌਜ਼ ਕੀਤਾ ਔਰ ਉਹਦੀ ਅਗਲੇ 1 ਮਿੰਟ ਦੀ ਆਵਾਜ਼ ਭਾਰੀ ਹੋਈ। ਔਰ ਇਹ ਬੜੇ ਦੇਖੋ ਜਿਹੜੇ ਫਿਲਮਾਂ 'ਚ ਕੰਮ ਕਰਦੇ ਨੇ, ਡਰਾਮਿਆਂ 'ਚ ਕੰਮ ਕਰਦੇ ਨੇ, ਉਹ ਸੱਚੀ ਮੁੱਚੀ ਤੁਹਾਨੂੰ ਰੋਣ ਲਾ ਦਿੰਦੇ ਨੇ। ਉਹ ਤਾਂ ਰੋਣ ਦਾ ਹੀ 2-2 ਕਰੋੜ ਲੈਂਦੇ ਨੇ, ਤੁਸੀਂ ਖਾਮ-ਖਾ ਆਪਣੇ ਅਥਰੂ ਘੇਰ ਰਹੇ ਹੁੰਦੇ ਹੋ। ਐਕਟਿੰਗ ਇਹੀ ਹੁੰਦੀ ਔਰ ਜਿਸ ਕਿਸਮ ਦਾ ਨਟੰਕੀ ਮਾਸਟਰ ਇਹ ਮਰਡਰਰ ਹੈ ਔਰ ਤੁਸੀਂ ਜੇ ਇਹਨੂੰ ਧਿਆਨ ਨਾਲ, ਕਿਉਂਕਿ ਇੱਕ ਵੱਖਰੀ ਕਹਾਣੀ ਹੈ ਕਿ ਜਿਹੜੇ ਲੋਕ ਇਸ ਸਾਈਕੋਲੋਜੀ ਦੇ ਫੀਲਡ ਦੇ ਜਾਂ ਜਿਹੜੇ ਕਿਸੇ ਦਾ ਪ੍ਰੋਫਾਈਲ ਬਣਾਉਂਦੇ ਨੇ ਜਾਂ ਪਰਸਨੈਲਿਟੀਜ਼ ਜਾਂ ਦੂਸਰਿਆਂ ਨੂੰ, ਉਹਨਾਂ ਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਸ਼ਕਲ ਤੋਂ ਕੀ ਨਜ਼ਰ, ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤੇ ਇਸ ਦੀ ਹਾਸੇ ਦੇ ਪਿੱਛੇ ਤੁਹਾਨੂੰ ਕਰੂਰਤਾ ਨਜ਼ਰ ਆ ਰਹੀ ਹੁੰਦੀ ਹੈ, ਇਹਦੇ ਚਿਹਰੇ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਜਿਵੇਂ ਇਹ ਇੱਕ ਬੇਈਮਾਨ ਕਿਸਮ ਦਾ, ਲੇਕਿਨ ਉਸ ਨੇ ਆਪਣਾ ਇਸ ਕਿਸਮ ਦਾ ਆਪਣਾ ਮੂੰਹ ਬਣਾਇਆ ਹੁੰਦਾ ਕਿ ਲੱਗਦਾ ਹੈ ਕਿ ਵੀ ਔਰ ਬਹੁਤਿਆਂ ਨੂੰ, ਔਰ ਦੇਖੋ
ਲੋਕਾਂ ਦਾ ਵੀ ਇਹ ਇੱਕ ਪਬਲਿਕ ਪਰਸੈਪਸ਼ਨ ਵੀ ਇਹ ਹੁੰਦੀ ਹੈ ਕਿ ਜਿਸ ਕਿਸਮ ਦੀ ਚੀਜ਼ ਵੇਚੀ ਜਾਂਦੀ ਹੈ, ਪਰੋਸੀ ਜਾਂਦੀ ਹੈ, ਉਹ ਜਿਹੀ ਲੋਕ ਖਰੀਦਣ ਲੱਗ ਜਾਂਦੇ ਨੇ। ਔਰ ਹਾਲਾਂ ਮਾਰਕੀਟਿੰਗ ਦੇ ਹਵਾਲੇ ਨਾਲ ਫਾਈਨੈਂਸਿਸ ਇਜ਼ ਦਾ ਲਾਸਟ ਥਿੰਗ ਜਿਹਦੀ ਮੈਂ ਕਦੇ ਗੱਲ ਕਰ ਸਕਦਾ ਹਾਂ, ਕਿਉਂਕਿ ਮੇਰੀ ਕੋਈ ਦਿਲਚਸਪੀ ਨਹੀਂ ਹੈ। ਪਰ ਇੱਕ ਗੱਲ ਮੈਨੂੰ ਪਤਾ ਹੈ, ਅਕਸਰ ਇੱਕ ਜਿਹੜੇ ਕਿਹਾ ਜਾਂਦਾ ਹੈ ਕਿ ਜੀ ਇਟ ਇਜ਼ ਆਲਵੇਜ਼ ਦਾ ਬਾਇਰਸ ਮਾਰਕੀਟ, ਲੇਕਿਨ ਹਕੀਕਤ ਇਹ ਹੈ ਕਿ ਇਟ ਇਜ਼ ਆਲਵੇਜ਼ ਦਾ ਸੈਲਰਸ ਮਾਰਕੀਟ। ਕਦੇ ਵੀ ਬਾਇਰ ਦੀ ਮਾਰਕੀਟ ਨਹੀਂ ਹੁੰਦੀ। ਸੈਲਰ ਹੀ ਇਸ ਅੰਦਾਜ਼ ਦੇ ਵਿੱਚ ਪਰੋਸਦਾ ਹੈ ਕਿ ਤੁਹਾਨੂੰ ਲੱਗਦਾ ਵੀ ਤੁਹਾਡੀ ਚੋਇਸ ਹੈ, ਪਰ ਤੁਹਾਡੀ ਹੁੰਦੀ ਨਹੀਂ, ਕਿਉਂਕਿ ਮਾਰਕੀਟ ਸੈਲਰ ਦੀ ਹੈ। ਉਹਨੇ ਉਸ ਅੰਦਾਜ਼ ਦੇ ਵਿੱਚ ਉਸ ਸਾਰੇ ਨੂੰ ਪੋਰਟਰੇ ਕਰਨਾ ਹੈ, ਜਿਹਨੂੰ ਮਰਜ਼ੀ ਉਹ ਵਾਈਟਾਮਿਨ ਰਿਚ ਬਣਾ ਕੇ ਤੁਹਾਨੂੰ ਪੇਸ਼ ਕਰ ਦੇ, ਜਿਹਨੂੰ ਮਰਜ਼ੀ ਤੁਹਾਨੂੰ ਕਹਿ ਦੇ ਜੀ ਬਹੁਤ ਡੈਲੀਸ਼ੀਅਸ ਫਲਾਣਾ ਉਹਦੇ 'ਚ ਸਵਾਦ ਹੈ, ਤੁਹਾਨੂੰ ਵੀ ਉਹ ਆਉਣ ਲੱਗ ਜਾਏ। ਕਿਉਂਕਿ ਉਹ ਐਵੇਂ ਨਹੀਂ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਐਡਵਰਟਾਈਜ਼ਮੈਂਟਸ 'ਤੇ ਖਰਚ ਕੀਤੇ ਜਾਂਦੇ। ਸਮਾਈਲਿੰਗ ਬੱਚੀਆਂ ਇੱਧਰ ਉੱਧਰ ਉਹਨਾਂ ਦੇ ਅੱਡ ਰੂਪ ਦਿਖਾ ਕੇ ਉਹਨਾਂ ਨੇ ਆਪਣਾ ਜਿਹੜਾ ਸੌਦਾ ਪ੍ਰਮੋਟ ਕਰਨਾ, ਕਿਉਂਕਿ ਇਟ ਇਜ਼ ਸੈਲਰਸ ਮਾਰਕੀਟ। ਬਾਇਰ ਦੀ ਕਦੇ ਨਹੀਂ ਹੁੰਦੀ, ਤੁਸੀਂ ਤਾਂ ਉਹਦੇ 'ਚ ਸਾਕਿਨ ਹੁੰਦੇ ਹੋ। ਇਵੇਂ ਹੀ ਜੇ ਸਿਆਸੀ ਅੰਦਾਜ਼ 'ਚ ਤੁਸੀਂ RSS ਔਰ ਇਹਨਾਂ ਦਾ ਸਾਰਾ ਹੀ ਪਾਰਟ ਦੇਖੋ, ਇਹਨਾਂ ਨੇ ਬਹੁਤ ਕੁਛ ਉਹੀ ਜਿਹੜੀ ਸਾਈਕੋਲੋਜੀਕਲ ਗੇਮ ਹੈ ਕਿ ਕਿਹੜੀ ਚੀਜ਼ ਕਿਵੇਂ ਰਿਪੀਟ ਕੀਤੀ ਜਾਏ, ਉਹ ਤਾਂ ਵੈਸੇ ਹੀ ਚਾਣਕਿਆ ਨੇ ਇਹਨਾਂ ਨੂੰ ਦਿੱਤਾ ਹੋਇਆ ਵੀ ਵੱਡਾ ਝੂਠ ਉਹਨੂੰ ਵੀ ਬਾਰ-ਬਾਰ ਰਿਪੀਟ ਕਰੋ, ਜਿਹਨੂੰ ਨੈਗੇਟ ਕਰਨਾ ਹੈ ਉਹਦੇ ਖਿਲਾਫ ਇੰਨੇ ਫਰੰਟ ਖੋਲੋ, ਜਦੋਂ ਲੋੜ ਪਏ ਗਧੇ ਨੂੰ ਪਿਓ ਵੀ ਕਹਿ ਲਓ, ਜੋ ਸਿੱਖਾਂ ਦੇ ਮਾਮਲੇ 'ਚ ਕਰ ਰਹੇ ਨੇ। ਪਰ ਅੰਦਰੋਂ ਅੰਦਰ ਆਪਣੀ ਨੀਤੀ ਜਾਰੀ ਰੱਖੋ, ਲੌਂਗ ਟਰਮ ਮੋਲ ਵੀ ਰੱਖੋ, ਸ਼ਾਰਟ ਟਰਮ ਵੀ ਰੱਖੋ। ਡਰ ਪੈਦਾ ਕਰਨਾ ਹੈ, ਫਿਰ ਕੋਈ ਦੰਗਾ ਕਰਾ ਦਿਓ, ਫਿਰ ਕੋਈ ਜਿਹੜਾ ਅਦਰਵਾਈਜ਼ ਹੈ ਲੋਕ ਕਿਸੇ ਬਾਰੇ ਗੰਭੀਰ ਹੋ ਰਹੇ ਨੇ, ਫਿਰ ਮੁਹਿੰਮ ਸ਼ੁਰੂ ਕਰ ਦਿਓ। ਟੀਕਾ ਅਭਿਆਨ, ਅਸੀਂ ਦੁਨੀਆ ਭਰ ਨੂੰ ਟੀਕੇ ਦੇ ਦਿੱਤੇ। ਮੋਦੀ ਜੀ ਨੇ ਸਾਰੀ ਦੁਨੀਆ ਦੇ ਜਿਹੜੀ ਹੈ ਵੈਕਸੀਨ ਦੇ ਕੇ ਦੁਨੀਆ ਨੂੰ ਜਿਹੜਾ ਕੋਵਿਡ ਤੋਂ ਬਚਾ ਲਿਆ। ਤੇ ਇਸ 'ਚ ਫਿਰ ਲੋਕ ਭੁੱਲ ਜਾਣਗੇ ਕਿ ਵੀ 43 ਲੱਖ ਲੋਕ ਤਾਂ ਤੁਹਾਡੇ ਮਰੇ ਨੇ, ਹਰ ਤੀਸਰਾ ਬੰਦਾ ਜਿਹੜਾ ਕੋਵਿਡ-19 ਜੇ ਇੰਨੇ ਹੀ ਟੀਕੇ ਲਾਏ ਸੀ, ਜਾਂ ਇੰਨੇ ਹੀ ਤੁਹਾਡੀ ਹਲਦੀ 'ਚ ਤਾਕਤ ਸੀ, ਜਾਂ ਤੁਹਾਡੇ ਗਊ ਮੂਤਰ 'ਚ ਸੀ, ਜਾਂ ਪਤਾ ਨਹੀਂ ਕੀ ਸੌਦੇ ਜਿਹੜੇ ਨੇ ਰਾਮਦੇਵ ਵੇਚੀ ਗਿਆ ਆਪਣੀ ਠੱਗ ਉਸ ਪਤੰਜਲੀ ਅਨੁਸੰਧਾਨ ਦੇ ਨਾਂ ਥੱਲੇ, ਕਿ ਫਿਰ ਤਾਂ ਤੁਹਾਨੂੰ ਲੋੜ ਹੀ ਨਹੀਂ ਸੀ। 43 ਲੱਖ ਕਿਵੇਂ ਮਰ ਗਏ? ਲੇਕਿਨ ਤੁਸੀਂ ਇਹ ਦੇਖੋ ਕਿ ਵੀ ਔਰ ਫਿਰ ਜਾ ਕੇ ਤੁਸੀਂ ਕ੍ਰੈਡਿਟ ਮੋਦੀ ਆਦਿੱਤਿਆਨਾਥ ਨੂੰ ਦੇ, ਆਦਿੱਤਿਆਨਾਥ ਮੋਦੀ ਨੂੰ ਦੇ ਕਿ ਜੀ ਤੁਸੀਂ ਇੰਨੇ ਬਚਾ ਦਿੱਤੇ। ਹੁਣ ਜਦੋਂ ਇਹ ਨਾਰੀ ਸ਼ਕਤੀ ਦੀ ਗੱਲ ਕਰ ਰਿਹਾ ਸੀ ਕਿ ਬਹਿਨੋ ਕਿ ਆਪ ਉਹਦਾ ਤੁਸੀਂ ਦੇਖੋ ਕਿਸ ਲੈਵਲ ਦੇ ਉੱਤੇ ਉਨਾਓ ਹੋਏ, ਕਠੂਏ 'ਚ 5-6 ਸਾਲ ਦੀ ਇੱਕ ਵਿਚਾਰੀ ਗੁੱਜਰ ਗਰੀਬ ਬੱਚੀ ਦੇ ਨਾਲ ਜਿਹੜਾ ਉਹ ਮੰਦਰ ਦਾ ਪੁਜਾਰੀ, ਇੱਕ ਫੌਜੀ, ਇੱਕ ਦੂਜਾ ਕਰਦੇ ਨੇ। ਔਰ ਬੀਜੇਪੀ ਦੀ ਜੰਮੂ ਤੋਂ ਲੈ ਕੇ ਕਠੂਏ ਤੱਕ ਦੀਆਂ ਬਾਰ ਕੌਂਸਲਸ ਉਹਨਾਂ ਰੇਪਿਸਟ ਦੇ ਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਮੁਜ਼ਾਹਰੇ ਕਰਦੀਆਂ ਨੇ। ਉਨਾਓ ਦੇ ਵਿੱਚ ਕੀ ਹੋਇਆ, ਹਾਥਰਸ ਯੂਪੀ ਦੇ ਵਿੱਚ, ਸਭ 'ਚ ਇਹਨਾਂ ਦੇ ਇਨਵੋਲਵ ਨੇ। ਔਰ ਦੂਜੇ ਔਰ ਸਭ ਤੋਂ ਵੱਡਾ ਔਰਤ ਦਾ ਦਮਨ ਕਰਨ ਵਾਲਾ ਜਿਹਨੂੰ ਇਹ ਫੋਲੋ ਕਰਦੇ ਨੇ, ਮੰਨੂ ਨੇ ਤਾਂ ਔਰਤ ਦਾ ਕੋਈ ਹੱਕ ਹੀ ਨਹੀਂ ਮੰਨਿਆ ਹੈ, ਸ਼ੂਦਰਾਂ ਦੇ ਨਾਲ ਕਲੱਬ ਕੀਤਾ ਹੋਇਆ। ਹੁਣ ਮੰਨੂ ਸਮ੍ਰਿਤੀ ਦੇ ਔਰ ਇਹਨਾਂ ਦੇ ਤੁਸੀਂ ਵੱਡੇ ਗੋਲਵਲਕਰ ਤੋਂ ਲੈ ਕੇ ਪਹਿਲੇ ਵੀ ਜਿਹੜੇ ਈਵਨ ਬਾਲ ਗੰਗਾਧਰ ਤਿਲਕ ਜਾਂ ਲੋਕਮਾਨਿਆ ਤਿਲਕ ਹੈ, ਤੁਸੀਂ ਉਹ ਡਿਬੇਟ ਕੱਢੋ ਜਦੋਂ ਅੰਗਰੇਜ਼ਾਂ ਨੇ ਅਦਰਵਾਈਜ਼ ਜਿਹੜਾ ਹਿੰਦੂ ਮਜ਼ਹਬ ਦੇ ਮੁਤਾਬਕ ਤਾਂ ਜਿਹੜੀ ਕੁੜੀ ਦੀ ਵਿਆਹ ਦੀ ਉਮਰ ਹੈ ਉਹ 8-9 ਸਾਲ ਹੈ। ਔਰ ਇਹ ਮੰਨੂ ਦਾ ਕਹਿਣਾ ਹੈ ਕਿ ਵੀ ਜਿਹੜੀ ਕੁੜੀ ਬੱਚੀ ਦਾ ਪਹਿਲਾ ਪੀਰੀਅਡ ਆਪਣੇ ਮਾਪਿਓ ਦੇ ਘਰ 'ਚ ਹੋ ਜਾਏ, ਉਹਦੀਆਂ ਦੇ 20 ਕੁਲਾਂ ਜਿਹੜੀਆਂ ਨੇ ਉਹ ਗਰਕ ਹੋ ਜਾਂਦੀਆਂ। ਤੇ ਅੰਗਰੇਜ਼ਾਂ ਨੇ ਜਦੋਂ ਕਾਨੂੰਨ ਲਿਆਂਦਾ ਕਿ ਭਾਈ ਮਿਨੀਮਮ ਮੈਰਿਜ ਏਜ 13 ਸਾਲ, ਸਭ ਤੋਂ ਜ਼ਿਆਦਾ ਉਸ ਪੀਰੀਅਡ 'ਚ ਜਿਹੜੇ ਹਿੰਦੂਤਵਾ ਦੇ ਇਹ ਮਾਂ-ਬਾਪ ਬਣੇ ਹੋਏ ਸੀ ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਨੇ ਤਾਂ ਐਜੀਟੇਸ਼ਨਸ ਕੀਤੀਆਂ। ਹੁਣ ਇਹ ਅੰਗਰੇਜ਼ਾਂ ਦਾ ਭਲਾ ਹੋਏ ਵੀ ਉਹਨਾਂ ਨੇ ਸਤੀ ਦੀ ਰਸਮ ਖਤਮ ਕੀਤੀ, ਕਾਨੂੰਨ ਬਣਾ ਕੇ ਤੁਸੀਂ ਕੱਢ ਲਓ ਵੀ ਹਿੰਦੂਆਂ ਨੇ ਕਿਹਾ ਇਹ ਤਾਂ ਸਾਡੇ ਮਜ਼ਹਬ 'ਚ ਸਿੱਧੀ ਦਖਲ ਅੰਦਾਜ਼ੀ ਹੈ। ਸਾਡਾ ਤਾਂ ਮਜ਼ਹਬ ਹੀ ਇਹ ਕਹਿੰਦਾ ਵੀ ਔਰਤ ਜਿਹੜੀ ਆ ਉਹਨੂੰ ਸਾੜ ਦੇਣਾ ਮਰਦ ਦੇ ਨਾਲ ਹੀ। ਔਰ ਇਸੇ ਤਰ੍ਹਾਂ ਵਿਮਨ ਐਜੂਕੇਸ਼ਨ, ਉਹਨਾਂ ਦੇ ਉੱਤੇ ਕਿੰਨਾ ਵੱਡਾ ਵਿਰੋਧ ਇਹਨਾਂ ਸਾਰਿਆਂ ਦਾ ਰਿਹਾ। ਸੋ ਕਿਉਂਕਿ ਲੋਕ ਪਿੱਛੇ ਜਾ ਕੇ ਦੇ ਹੁਣ ਅੱਜ ਇਹਨਾਂ ਨੂੰ ਇਹ ਜਿਹੜਾ ਨਾਰੀ ਸ਼ਕਤੀ ਤੇ ਫਲਾਣਾ ਤੇ ਢਿਮਕਾ ਦੇ ਥੱਲੇ ਜਿਹੜਾ ਉਹ ਉਸ ਕਿਸਮ ਦਾ। ਔਰ ਉਵੇਂ ਹੀ ਔਰ ਦੇਖੋ ਕਿਸ ਕਿਸਮ ਦੀ ਇਹਨਾਂ ਦੀ ਆਈਡੀਓਲੋਜੀ ਹੈ। ਅੱਜ ਜਿਹੜੇ ਨਫ਼ਰਤ ਵੇਚਣ ਵਾਲੇ RSS ਔਰ ਹਿੰਦੂਤਵਾ ਦੇ ਤਾਂ ਹੈ ਹੀ ਨੇ, ਉਨੀਆਂ ਔਰਤਾਂ ਵੀ ਹਾਂਜੀ ਕਿਹੜੀ ਵਾਹਿਨੀ ਖੜੀ ਕੀਤੀ ਹੋਈ ਹੈ ਉਹਦੇ ਨਾਲ, ਉਹ ਵੀ ਉਵੇਂ ਹੀ ਜ਼ਹਿਰੀਲਾ ਪ੍ਰਚਾਰ ਕਰਦੀਆਂ। ਔਰ ਉਸ ਕਿਸਮ ਦੀ ਨਫ਼ਰਤ ਮੁਸਲਮਾਨਾਂ, ਈਸਾਈਆਂ, ਦੂਸਰਿਆਂ ਦੇ ਖਿਲਾਫ ਉਸ ਕਿਸਮ ਦੀਆਂ ਸਾਧਵੀਆਂ ਖੜੀਆਂ ਕੀਤੀਆਂ ਹੋਈਆਂ। ਹੁਣ ਪ੍ਰਗਿਆ ਸਾਧਵੀ ਜਿਹੜੀ
MP ਬਣ ਕੇ ਜਿਹੜੀ ਇਹ ਬਣਦੀ ਹੈ, ਜਿਹਨੇ ਮਾਲੇਗਾਂव ਬੰਬ ਧਮਾਕੇ ਅਭਿਨਵ ਭਾਰਤ ਇਹਨਾਂ ਦੀ RSS ਦੀ ਉਹ ਮਿਲੀਟੈਂਟ ਗਰੁੱਪ ਜਿਹਨੂੰ ਫਾਊਂਡ ਹੀ ਜਿਹੜਾ ਉਹਨੇ ਸਾਵਰਕਰ ਨੇ ਕੀਤਾ ਹੋਇਆ ਸੀ ਕਿਸੇ ਜ਼ਮਾਨੇ। ਸੋ ਕੁੱਲ ਮਿਲਾ ਕੇ ਜਦੋਂ ਹੁਣ ਇਹ ਚੱਲ ਰਿਹਾ ਸੀ ਕਿ ਜੀ ਇਹ ਹੁਣ ਨਾਰੀ ਸ਼ਕਤੀ ਤੇ ਔਰਤਾਂ ਲਈ ਅਥਰੂ ਵਗਾ ਰਿਹਾ, ਵਿਦਿਨ 24 ਆਵਰਸ ਇਹ ਖਬਰ ਆਈ ਕਿ ਗੁਜਰਾਤ ਦੀ BJP ਸਰਕਾਰ ਨੇ ਬਿਲਕਿਸ ਬਾਨੋ ਕੇਸ ਦੇ ਵਿੱਚ ਇੱਕ ਬੜਾ ਦਰਦਨਾਕ, ਕਿਉਂਕਿ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਵਹਾਉਣ ਵਾਲੀ ਇਹੀ ਮੋਦੀ ਅਮਿਤ ਸ਼ਾਹ ਦੀ ਜੋੜੀ ਹੈ, ਔਰ ਉਸ ਪੀਰੀਅਡ ਦੇ ਵਿੱਚ 2002 ਦੇ ਐਂਟੀ ਮੁਸਲਿਮ ਜਿਹੜਾ ਇਹਨਾਂ ਨੇ ਖੂਨੀ ਕੈਂਪੇਨ ਕੀਤਾ ਮੋਦੀ ਅਮਿਤ ਸ਼ਾਹ ਨੇ, ਬਿਲਕਿਸ ਬਾਨੋ ਦੇ ਆਪਣੇ ਟੱਬਰ ਦੇ 7 ਜੀ ਮਾਰੇ ਗਏ ਸੀ, ਜਿਹਦੇ 'ਚ ਉਹਦੀ ਕੁੱਛੜ ਚੁੱਕੀ 3 ਸਾਲ ਦੀ ਬੱਚੀ ਵੀ ਮਾਰ ਦਿੱਤੀ ਸੀ, ਔਰ ਦਰਜਨਾਂ ਹਿੰਦੂ ਤਵੀਆਂ ਨੇ ਬਿਲਕਿਸ ਬਾਨੋ ਦੇ ਨਾਲ ਜਬਰ ਜਨਾਹ ਕੀਤਾ ਸੀ। ਆਪਣੇ ਕੇਸ ਨੂੰ ਲੈ ਕੇ ਉਹ ਸੁਪਰੀਮ ਕੋਰਟ ਤੱਕ ਗਈ, ਔਰ ਉਸ ਤੋਂ ਬਾਅਦ ਸਪੈਸ਼ਲ ਕੋਰਟ ਜਿਹੜਾ ਬਣਿਆ ਉਹ ਵੀ ਗੁਜਰਾਤ ਤੋਂ ਜਿਹੜਾ ਉਹਦੀ ਹੀਅਰਿੰਗ ਬੰਬੇ ਦੇ ਵਿੱਚ ਸ਼ਿਫਟ ਹੋਈ, ਔਰ ਇਵੈਂਚੁਅਲੀ 11 ਹਿੰਦੂ ਤਵੀ ਜਿਹੜੇ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਬਿਲਕਿਸ ਬਾਨੋ ਕੇਸ 'ਚ, ਔਰ ਉਹ ਜੇਲ੍ਹ ਦੇ ਅੰਦਰ ਬੰਦ ਸੀ ਗੁਜਰਾਤ ਦੇ ਅੰਦਰ। ਹੁਣ ਜਿਹੜੀ ਨਾਰੀ ਸ਼ਕਤੀ ਦੇ ਨਾਂ ਥੱਲੇ ਜਿਹੜਾ ਕੰਮ ਕੀਤਾ ਹੈ ਕਿ ਮੋਦੀ ਦੇ ਇਸ ਲੈਕਚਰ ਤੋਂ ਅਗਲੇ ਦਿਨ ਗੁਜਰਾਤ ਸਰਕਾਰ ਨੇ ਉਹੀ 11 ਜਿਹੜੇ ਕ੍ਰਿਮੀਨਲ ਕਨਵਿਕਟਡ ਕ੍ਰਿਮੀਨਲ ਉਹਨਾਂ ਦੇ ਲਈ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਹਨਾਂ ਨੇ ਕਿਹਾ ਜੀ ਜੇਲ੍ਹ 'ਚ ਰਹਿੰਦੇ ਆ, ਇਹਨਾਂ ਦਾ ਵਿਹਾਰ ਬਹੁਤ ਵਧੀਆ ਸੀ, ਬਹੁਤ ਚੰਗੀ ਇਹਨਾਂ ਦੀ ਰਿਪੋਰਟ ਹੈ, ਔਰ ਇਹਨਾਂ ਦੀਆਂ ਸਜ਼ਾਵਾਂ ਅਸੀਂ ਖਤਮ ਕਰ ਰਹੇ ਹਾਂ। ਫਿਰ ਇਹੀ ਨਹੀਂ, ਬਾਹਰ ਜੇਲ੍ਹ ਦੇ ਵੱਡੀ ਗਿਣਤੀ ਦੇ ਵਿੱਚ RSS ਔਰ ਹਿੰਦੂਤਵਾ ਔਰ ਵਿਸ਼ਵ ਹਿੰਦੂ ਪਰਿਸ਼ਦ ਦੇ ਵਰਕਰ ਮਿਠਾਈਆਂ ਲੈ ਕੇ ਖਲੋਤੇ ਨੇ, ਫੁੱਲਾਂ ਦੇ ਹਾਰ ਲੈ ਕੇ ਖਲੋਤੇ ਨੇ, ਉਹ ਉਹਨੂੰ ਵੈਲਕਮ ਕਰ ਰਹੇ ਨੇ। ਔਰ ਭਾਰਤ ਭਰ ਦੇ ਵਿੱਚ ਇਸ ਨੂੰ ਲੈ ਕੇ ਔਰਤਾਂ ਦੀਆਂ ਜਥੇਬੰਦੀਆਂ, ਹਿਊਮਨ ਰਾਈਟਸ ਕਮਿਸ਼ਨਰਾਂ ਨੇ ਤਾਂ ਕੀ ਬੋਲਣਾ ਹੈ, ਕਾਂਗਰਸ ਨੇ ਵੀ ਸਟੇਟਮੈਂਟ ਕਿ ਭਾਈ ਵਟ ਇਜ਼ ਦਾ ਰੀਅਲ ਫੇਸ ਆਫ ਮੋਦੀ। ਉਹ ਜਿਹੜਾ ਲਾਲ ਕਿਲੇ ਤੋਂ ਡੁਸਕ ਰਿਹਾ ਹੈ ਇਹ ਕਹਿ ਕੇ ਕਿ ਉਹ ਹੋ ਔਰਤਾਂ ਨੂੰ ਜਿਹੜਾ ਇਹ ਮਾੜੇ ਸ਼ਬਦ ਬੋਲੇ ਜਾਂਦੇ ਨੇ, ਤੇ ਉਹੀ ਕਿਸ ਲੈਵਲ ਦੇ ਉੱਤੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਔਰ ਦੂਸਰੇ ਪਾਸੇ ਹੁਣ ਜੇ ਅਸੀਂ ਸਿੱਖ ਐਂਗਲ ਤੋਂ ਗੱਲ ਕਰੀਏ ਕਿ ਵੀ ਸੜਕਾਂ ਦੇ ਉੱਤੇ ਸਿੱਖ ਨਿਕਲੇ ਹੋਏ ਨੇ, ਕਿੰਨੇ ਮਹੀਨੇ ਸਾਲ ਬੀਤ ਗਏ ਕਿ ਭਾਈ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਜਿਨ੍ਹਾਂ ਨੂੰ 14 ਸਾਲ ਦੀ ਉਮਰ ਕੈਦ ਸੀ ਉਹ 25 30 ਸਾਲ ਕੱਟ ਚੁੱਕੇ ਨੇ। ਉਹਨਾਂ ਨੇ ਕੋਈ ਜੇਲ੍ਹ ਦੇ ਵਿੱਚ ਕੋਈ ਉਹਨਾਂ ਨੇ ਰਾਈਟਿੰਗ ਨਹੀਂ ਕੀਤੀ, ਕੋਈ ਜੇਲ੍ਹ 'ਚ ਉਹਨਾਂ ਨੇ ਕੋਈ ਜੇਲਰ ਨੂੰ ਨਹੀਂ ਮਾਰਿਆ ਕਿ ਭਾਈ ਉਹਨਾਂ ਨੂੰ ਰਿਲੀਜ਼ ਕਰੋ, ਉਹਦੇ 'ਚ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸੋ ਇਹ ਹੈ ਜਦੋਂ ਤੁਸੀਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਦੀ ਗੱਲ ਕਰਦੇ ਹੋ ਤਾਂ ਇਹ ਵਿਦਿਨ 24 ਆਵਰਸ ਇੱਕ ਪਾਸੇ ਕੀ ਹੈ ਤੇ ਦੂਜੇ ਪਾਸੇ ਅਸਲੀਅਤ ਕੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।